निचोए साहब। हाँ जी, सजा हो गई, हाँ ਅੱਜ तो ਇੰਪਲੀਮੈਂਟ ਵੀ ਹੋ ਗਈ, हाँ जी, ਸ਼ੁਰੂ ਹੋ ਗਿਆ ਕੰਮ ਤੇ ਸਿਆਸੀ ਮਾਹੌਲ ਵੀ ਕੋਈ ਹਲਚਲ ਵੀ ਨਜ਼ਰ ਆਉਣ ਲੱਗ ਗਈ, ਸਾਨੂੰ ਤੇ ਆ ਰਹੀ ਹੈ, ਹਾਂ। ਤੁਸੀਂ ਦੱਸੋ। ਨਹੀਂ ਨਹੀਂ ਬਿਲਕੁਲ, ਅਗਰ ਤੁਹਾਨੂੰ ਆ ਰਹੀ ਹੈ ਤੇ ਮੈਂ ਕੋਈ ਅੰਨਾ ਤਾਂ ਨਹੀਂ ਨਾ ਹੈਗਾ ਕਿ ਮੈਨੂੰ ਨਜ਼ਰ ਨਹੀਂ ਆ ਰਹੀ, ਮੈਨੂੰ ਵੀ ਨਜ਼ਰ ਆ ਰਹੀ ਹੈ, ਮੈਂ ਵੀ ਚੀਜ਼ਾਂ ਨੂੰ ਪੜ੍ਹ ਰਿਹਾ ਹਾਂ ਤੇ ਔਰ ਉਹ ਹੋਣੀ ਵੀ ਸੀ ਸਿਆਸੀ, ਕਿਉਂਕਿ ਦੇਖੋ ਗੱਲ ਪਤਾ ਕੀ ਹੈ ਕਿ ਇਹ ਜਿਹੜੀ ਸਜ਼ਾ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਲੀਅਰ ਹੋ ਗਈਆਂ ਨੇ। ਮੈਨੂੰ ਤੇ ਮੰਜ਼ਰਨਾਮਾ ਬੜਾ ਕਲੀਅਰ ਵਾਜ਼ੇ ਹੋ ਗਿਆ, ਬਹੁਤ ਸਾਰੀਆਂ ਚੀਜ਼ਾਂ ਨਾਲ ਜਿਹੜੀਆਂ ਕਨਫਿਊਜ਼ਨਾਂ ਸਨ ਕਈ ਦੂਰ ਹੋਈਆਂ ਨੇ। ਤੁਸੀਂ ਤਾਂ ਬਹੁਤ ਪਹਿਲੇ ਤੋਂ ਉਹ ਕਹਿ ਰਿਹਾ ਸੀ ਮੈਂ, ਹਾਂ ਉਹਦੀ ਵਜ੍ਹਾ ਹੈਗੀ ਹੈ ਕਿ ਇੱਕ ਤੇ ਪੀਪਲਸ ਪਾਰਟੀ ਦੀ ਜਿਹੜੀ ਪੋਲਿਟਿਕਸ ਹੈਗੀ ਹੈ, ਖਾਸ ਤੌਰ ਤੇ ਜਿਹੜਾ ਉਹਨਾਂ ਦਾ ਪੰਜਾਬ ਨੂੰ ਦੇ ਅੰਦਰ ਜਿਹੜੀ ਉਹਨਾਂ ਦਾ ਆਪਣਾ ਉਹਨਾਂ ਨੇ ਸਰਗਰਮੀਆਂ ਦਾ ਕਰਨਾ ਸੀ, ਉਹ ਹੁਣ ਟਾਈਮ ਉਹਨਾਂ ਦਾ ਸ਼ੁਰੂ ਹੋ ਗਿਆ। ਹਾਂ ਮਤਲਬ ਦੇਖੋ ਅਜੇ ਇਲੈਕਸ਼ਨ ਵਾਸਤੇ ਸਾਨੂੰ ਵੇਟ ਕਰਨਾ ਪੈਣਾ 3 ਸਾਲ ਤਕਰੀਬਨ, 3 ਸਾਲ ਮਜ਼ੀਦ ਅਜੇ ਪਏ ਨੇ ਜਨਰਲ ਇਲੈਕਸ਼ਨ ਦੀ। ਮੈਂ ਜਨਰਲ ਇਲੈਕਸ਼ਨ ਦੀ ਤੇ ਹੁਣ ਪਾਰਟੀ ਦੇ ਕੋਲ ਜਨਰਲ ਇਲੈਕਸ਼ਨ ਵਾਸਤੇ ਜਾਣ ਦੇ ਵਾਸਤੇ ਇਹ ਜਿਹੜਾ ਹੁਣ ਟਾਈਮ ਸ਼ੁਰੂ ਹੋ ਰਿਹਾ, ਇਹਦੇ 'ਚ ਉਹਨਾਂ ਦੀਆਂ ਸਰਗਰਮੀਆਂ ਹੁਣ ਆਗਾਜ਼ ਹੋਣਗੀਆਂ, ਕਿਉਂਕਿ ਪੀਟੀਆਈ ਜਿਹੜੀ ਹੈ ਉਹ ਬਹੁਤ ਦਬਾਅ ਤੋਂ ਚਲੀ ਗਈ। ਪੰਜਾਬ ਦੇ ਅੰਦਰ ਪੀਟੀਆਈ ਪਹਿਲੇ ਵੀ ਬੜੇ ਦਬਾਅ 'ਚ ਸੀ ਤੇ ਹੁਣ ਤੇ ਇਸ ਫੈਸਲੇ ਤੋਂ ਬਾਅਦ ਤਾਂ ਬਿਲਕੁਲ ਹੀ ਉਹ ਥੱਲੇ ਚਲੀ ਗਈ। ਤੇ ਮੈਨੂੰ ਨਹੀਂ ਲੱਗਦਾ ਕਿ ਪੀਟੀਆਈ ਜਿਹੜੀ ਨਾ ਉਹ ਇਸ ਤੋਂ ਬਾਅਦ ਉਹ ਹਿਕਮਤ ਅਮਲੀ ਉਹਨਾਂ ਵਾਸਤੇ ਬਣਾਉਣੀ ਬਹੁਤ ਮੁਸ਼ਕਿਲ ਹੈ, ਕਿਉਂਕਿ ਉਹ ਜਿਹੜੀ ਹਾਰਡ ਹਿਟਿੰਗ ਦੀ ਜਿਹੜੀ ਉਹਨਾਂ ਦੀ ਪਾਲਿਸੀ ਸੀ ਉਹ ਉਹਨਾਂ ਵਾਸਤੇ ਬਹੁਤ ਫੇਟਲ ਸਾਬਤ ਹੋਈ ਹੈ। ਹੁਣ ਉਹਨਾਂ ਦੇ 9 ਮਈ ਦੇ ਕੇਸਿਸ ਪਏ ਨੇ, ਉਹਨਾਂ ਦੇ ਬੰਦਿਆਂ ਦੇ 6 ਸੀਟਾਂ ਦੇ ਉੱਤੇ ਤੁਹਾਨੂੰ ਪਤਾ ਹੈ ਕਿ ਇਲੈਕਸ਼ਨ ਵੀ ਹੋ ਚੁੱਕੇ ਨੇ, ਜ਼ਿਮਨੀ ਇਲੈਕਸ਼ਨ ਹੋ ਗਏ ਨੇ, ਹਾਰ ਗਏ ਨੇ ਸਾਰੀਆਂ ਸੀਟਾਂ ਆਪਣੀਆਂ, ਆਪਣੀ ਕੇਪੀ ਦੇ ਵਿੱਚ ਉਹ ਹਾਰ ਗਏ ਨੇ। ਤੇ ਹੁਣ ਉਹਨਾਂ ਨੂੰ ਹਜੇ ਤੱਕ ਕੋਈ ਪਾਲਿਸੀ ਸਮਝ ਨਹੀਂ ਆ ਰਹੀ, ਕਿਉਂਕਿ ਉਹਨਾਂ ਦਾ ਸੋਸ਼ਲ ਮੀਡੀਆ ਉਹ ਲੱਗਦਾ ਮੈਨੂੰ ਜਾਂ ਤੇ ਉਹਨਾਂ ਦੇ ਆਊਟ ਆਫ ਕੰਟਰੋਲ ਹੈਗਾ, ਉਹਨਾਂ ਦੇ ਆਪਣੇ ਕੰਟਰੋਲ 'ਚ ਨਹੀਂ ਹੈਗਾ। ਉਹ ਆਪਣੀ ਟੋਨ ਦੇ ਉੱਤੇ ਉਸੇ ਤਰ੍ਹਾਂ ਹੀ ਲੱਗਾ ਹੋਇਆ ਪਰ ਮੁਸਲਸਲ ਉਹ ਪਾਕ ਫੌਜ ਦੇ ਉੱਤੇ ਔਰ ਉਹਨਾਂ ਦੇ ਉੱਤੇ ਕਰ ਰਿਹਾ, ਈਵਨ ਪਾਕਿਸਤਾਨ ਦੇ ਇੰਟਰਸਟ ਦੇ ਉੱਤੇ ਵੀ ਉਹ ਬੜਾ ਗਲਤ ਹਰਕਤ ਕਰ ਰਿਹਾ ਤੇ ਉਹਨੂੰ ਓਨ ਵੀ ਕਰ ਰਹੇ ਨੇ, ਜਾਂ ਤਾਂ ਉਹਨੂੰ ਤੁਸੀਂ ਡਿਸਓਨ ਕਰ ਦਿਓ, ਉਹਦੇ ਤੋਂ ਉਹ ਕਰ ਦਿਓ, ਤੇ ਉਹ ਵੀ ਨਹੀਂ ਕਰ ਰਹੇ। ਤੇ ਹੁਣ ਇਹ ਜਿਹੜੇ ਉਹ ਸਟੇਕ ਹੋਲਡਰ ਨੇ, ਜਿਹੜੇ ਉਹਨਾਂ ਦੇ ਹੈਂਡਲਰਸ ਨੇ, ਤੇ ਬਾਜ਼ ਔਕਾਤ ਮੈਨੂੰ ਇੰਝ ਮਹਿਸੂਸ ਹੁੰਦਾ ਕਿ ਜਿਵੇਂ ਪੀਟੀਆਈ ਨੂੰ ਕੋਈ ਹੋਰ ਚਲਾ ਰਿਹਾ, ਅਨਸੀਨ, ਜਾਂ ਪੀਟੀਆਈ ਦੇ ਅੰਦਰ ਹੀ ਕੋਈ ਡੀਪ ਸਟੇਟ ਹੈਗੀ ਹੈ। ਅੱਛਾ, ਹਾਂ, ਪੀਟੀਆਈ ਦੇ ਵਿਦਿਨ ਪੀਟੀਆਈ ਕੋਈ ਡੀਪ ਸਟੇਟ ਹੈ ਜਿਹੜੀ ਉਹਨੂੰ ਪੀਟੀਆਈ ਨੂੰ ਚਲਾ ਰਹੀ ਹੈ। ਤੇ ਕਿਉਂਕਿ ਪੀਟੀਆਈ ਦੇ ਲੀਡਰਾਂ ਦੀਆਂ ਗੱਲਾਂ ਅਸੀਂ ਸੁਣਨੇ ਆ, ਉਹ ਵਿਚਾਰੇ ਖਾਸੇ ਪਰੇਸ਼ਾਨ ਨੇ, ਕਿਉਂਕਿ ਉਹਨਾਂ ਨੇ ਇਸ ਮੁਲਕ ਵਿੱਚ ਰਹਿਣਾ ਹੈ, ਉਹਨਾਂ ਨੇ ਪੋਲਿਟਿਕਸ ਕਰਨੀ ਹੈ। ਤੇ ਉਹ ਹੁਣ ਦੇਖੋ ਨਾ ਕਿ ਕਈ ਲੋਕ ਜਿਹੜੇ ਨੇ ਹਲਕੇ ਦੀ ਸਿਆਸਤ ਕਰਨ ਵਾਲੇ, ਉਹ ਮਫਰੂਰ ਨੇ, ਅਰਸੇ ਤੋਂ ਮਫਰੂਰ ਨੇ, ਉਹਨਾਂ ਦੇ ਕੋਲੋਂ ਸੀਟਾਂ ਵੀ ਚਲੀਆਂ ਗਈਆਂ, ਉਹਨਾਂ ਦੇ ਖੁਦ ਵੀ ਮਫਰੂਰ ਨੇ, ਸਜ਼ਾਵਾਂ ਹੋ ਗਈਆਂ। ਉਹ ਸੋਚ ਰਹੇ ਨੇ ਕਿ ਹੁਣ ਅਸੀਂ ਕੀ ਕਰੀਏ। ਇਹ ਬੜੀ ਵੱਡੀ ਇੱਕ ਪਰੇਸ਼ਾਨੀ ਦੀ ਗੱਲ ਹੈ। ਔਰ ਪੀਟੀਆਈ ਦੀ ਜਿਹੜੀ ਮਰਕਜ਼ੀ ਕਿਆਦਤ ਦਾ ਫੁਕਦਾਨ ਹੈ ਉਹ ਹੈ ਕੋਈ ਨਹੀਂ। ਬੈਰਿਸਟਰ ਗੌਹਰ ਸਾਹਿਬ ਨੇ, ਉਹ ਵੀ ਵਿਚਾਰੇ ਕੋਈ ਹੁਣ ਤੇ ਉਹਨਾਂ ਦਾ ਚਿਹਰਾ ਹੀ ਉਤਰ ਗਿਆ। ਉਹ ਤੇ ਆਪ ਸਭ ਪਰੇਸ਼ਾਨ ਨੇ ਕਿ ਚਲਾ ਅਸਲ ਚ ਰਿਹਾ ਕੌਣ ਹੈ। ਉਹਨਾਂ ਦੀਆਂ ਸਿਸਟਰਸ ਨੇ, ਉਹ ਜਾ ਕੇ ਖੁਦ ਹੀ ਇੰਟਰਵਿਊ ਦੇ ਦਿੰਦੀਆਂ ਨੇ ਬਾਹਰ ਮੁਲਕਾਂ ਦੇ ਵਿੱਚ, ਔਰ ਉਹ ਜੋ ਵੀ ਉਹਨਾਂ ਦੇ ਦਿਲ 'ਚ ਆਉਂਦਾ ਉਹ ਕਹਿ ਦਿੰਦੀਆਂ ਨੇ। ਉਹ ਸਾਰੇ ਉਹਨਾਂ ਭੁਗਤਣਾ ਜਿਹੜਾ ਉਹ ਪਾਰਟੀ ਲੀਡਰਸ਼ਿਪ ਨੂੰ ਪੈਂਦਾ ਹੈ। ਪਾਰਟੀ ਕਿੰਨੀ ਤੇ ਭਾਰ ਚੁੱਕ ਸਕਦੀ ਵੈਸੇ ਲੋਕ ਜਿਹੜੇ ਤੇ ਪਾਰਟੀ ਤੇ ਭਾਰ ਮੇਰੇ ਖਿਆਲ ਵੈਸੇ ਉਹਨਾਂ ਦੀ ਕਮਰ ਤੇ ਟੁੱਟ ਗਈ ਹੈ ਨਾ, ਇਸ ਭਾਰ ਨੂੰ ਕਿਵੇਂ ਚੁੱਕਿਆ ਜਾਵੇ। ਤੇ ਇਹ ਖਲਾ ਪੈਦਾ ਹੋ ਰਿਹਾ ਹੁਣ। ਇਹਨੂੰ ਜਿਹੜੀ ਮੈਂ ਗੱਲ ਕਰ ਰਿਹਾ ਹਾਂ ਉਹ ਮਕਸਦ ਹੈਗਾ ਕਿ ਇੱਕ ਸਿਆਸਤ ਦਾ ਖਲਾ ਪੈਦਾ ਹੋ ਰਿਹਾ। ਇਹ ਖਲਾ ਉਹ ਹੈਗਾ ਕਿ ਪੀਪਲਸ ਪਾਰਟੀ ਇਹ ਸਮਝਦੀ ਹੈ ਬੜੇ ਅਰਸੇ ਤੋਂ, ਔਰ ਖਾਸ ਤੌਰ ਤੇ ਸਹੀ ਵੀ ਗੱਲ ਹੈ ਕਿ ਜਿਹੜਾ ਪੀਪਲਸ ਪਾਰਟੀ ਦਾ ਵੋਟਰ ਹੈਗਾ ਔਰ ਪੀਪਲਸ ਪਾਰਟੀ ਦਾ ਮਿਡਲ ਕਲਾਸ ਦਾ ਕਾਰਕੁਨ ਸੀ ਜਿਹੜਾ, ਠੀਕ, ਉਹ ਸ਼ਿਫਟ ਹੋਇਆ ਪੀਟੀਆਈ ਦੀ ਤਰਫ। ਸਹੀ, ਪੰਜਾਬ ਦੇ ਅੰਦਰ। ਹਾਂ, ਕਿਉਂਕਿ ਜਿਹੜਾ ਉਹ ਐਂਟੀ ਮੁਸਲਿਮ ਲੀਗ ਵੋਟਰ ਹੁੰਦਾ ਸੀ ਉਹ ਸਾਰਾ ਉਧਰ ਹੀ ਜਾਂਦਾ ਸੀ, ਉਹ ਉਧਰ ਹੀ ਜਾਂਦਾ ਸੀ, ਕਿਉਂਕਿ ਮੁਸਲਿਮ ਲੀਗ ਨੂਨ ਦਾ ਤੇ ਕੋਈ ਵੋਟਰ ਨੇ ਨਹੀਂ ਨਾ ਇੱਧਰ ਨੂੰ ਆਉਣਾ, ਨਾ ਹੀ ਉਹਨਾਂ ਦਾ ਕੋਈ ਕਾਰਕੁਨ ਪੀਟੀਆਈ ਦੇ ਵਿੱਚ ਗਿਆ। ਐਸੇ ਤਰੀਕੇ ਦੇ ਨਾਲ ਹੀ ਕਿਸੇ ਹੋਰ ਜਿਹੜੀ ਜਮਾਤ ਇਸਲਾਮੀ ਦਾ ਵੀ ਕਿਸੇ ਹੱਦ ਤੱਕ ਗਿਆ ਉਹਨਾਂ ਦਾ ਉਹ, ਲੇਕਿਨ ਉਹ ਪੀਪਲ ਪਾਰਟੀ 'ਚ ਜਾਂ ਤਹਿਰੀਕ ਇਨਸਾਫ, ਪੀਪਲ ਪਾਰਟੀ 'ਚ ਨਹੀਂ ਗਿਆ, ਉਹ ਤਹਿਰੀਕ ਇਨਸਾਫ 'ਚ ਗਿਆ ਜਾਂ ਨੂਨ ਲੀਗ 'ਚ ਗਿਆ। ਪੀਪਲਸ ਪਾਰਟੀ ਸਮਝ ਰਹੀ ਹੈ ਕਿ ਸਾਡਾ ਜਿਹੜਾ ਵੋਟ ਬੈਂਕ ਹੈ ਉਹ ਖਾਲੀ ਹੋ ਰਿਹਾ, ਅਸੀਂ ਉਹਨੂੰ ਪੁਰ ਕਰਨਾ। ਹੁਣ ਇਸ ਪੁਰ ਕਰਨ ਦੇ ਵਾਸਤੇ ਉਹਨਾਂ ਦੀ ਸਟ੍ਰੈਟਜੀ ਜਿਹੜੀ ਹੈ ਬਣਾਈ ਉਹਨਾਂ ਨੇ। ਇੱਕ ਸਟ੍ਰੈਟਜੀ ਤੇ ਜਿਹੜੇ ਕੁਝ ਸਾਫੀ
ਸਾਡੇ ਦੋਸਤ ਨੇ ਜਿਹੜੇ ਪੀਪਲਸ ਪਾਰਟੀ ਦੇ ਰਿਪੋਰਟਰ ਨੇ ਜਿਹੜੇ ਬੀਟਾਂ ਕਰਦੇ ਰਹੇ ਨੇ, ਤੇ ਉਹ ਵੀ ਜਗਾਦਰੀ ਦਾਨਿਸ਼ਵਰ ਨੇ ਆਪਣੇ ਵੱਲੋਂ ਵੱਡੇ ਬਣੇ ਨੇ ਉਹ ਨਾ ਆਪਣੇ ਤਾਈਂ, ਤੇ ਉਹ ਵੀ ਮਸ਼ਵਰੇ ਦਿੰਦੇ ਨੇ ਜਾ ਕੇ ਮੁxtਲਿਫ ਜਿਹੜੀ ਛੋਟੀ ਟੀਅਰ ਦੀ ਲੀਡਰਸ਼ਿਪ ਹੈ ਕਿ ਜੀ ਤੁਸੀਂ ਨਾ ਨਵਾਜ਼ ਸ਼ਰੀਫ ਨੂੰ ਤੁਸੀਂ ਹਿੱਟ ਜਾਰੀ ਕਰੋ, ਤੇ ਤੁਸੀਂ ਨਾ ਨਵਾਜ਼ ਕਿਉਂਕਿ ਐਂਟੀ ਨੂਨ ਵੋਟਰ ਹੈਗਾ, ਤੇ ਉਹ ਤੁਸੀਂ ਉਹਨੂੰ ਹਿੱਟ ਕਰੋਗੇ ਤੇ ਫਿਰ ਤੁਸੀਂ ਆਏਗਾ। ਇਹ ਇੱਕ ਆਪਣਾ ਉਹਨਾਂ ਦਾ ਇੱਕ ਥੀਸਿਸ ਹੈ। ਤੇ ਠੀਕ ਹੈ ਹੁਣ ਲੇਕਿਨ ਉਹਦੇ ਨਾਲ ਨਾਲ ਇੱਕ ਦੂਸਰਾ ਥੀਸਿਸ ਵੀ ਹੈ ਕਿ ਜਿਹੜਾ ਜਿਨ੍ਹਾਂ ਨੇ ਤੁਹਾਡਾ ਵੋਟ ਬੈਂਕ ਲਿਆ ਹੈ, ਹਿੱਟ ਤੇ ਉਹਨਾਂ ਨੂੰ ਕਰਨਾ ਬਣਦਾ ਹੈ। ਜਿੱਧਰ ਤੁਹਾਡਾ ਵੋਟ ਬੈਂਕ ਗਿਆ ਹੀ ਨਹੀਂ ਤੇ ਉਹਨਾਂ ਨੂੰ ਹਿੱਟ ਕਰਨ ਦਾ ਤੁਹਾਨੂੰ ਫਾਇਦਾ, ਇੱਕ ਅਕਲ ਦੀ ਗੱਲ ਹੈ ਨਾ। ਤੇ ਉਹਦੀ ਵਜ੍ਹਾ ਦੇ ਨਾਲ ਮੇਰਾ ਖਿਆਲ ਹੈ ਕਿ ਬਿਲਾਵਲ ਸਾਹਿਬ ਵੀ ਆਏ ਨੇ ਔਰ ਜ਼ਰਦਾਰੀ ਸਾਹਿਬ ਵੀ ਆਏ ਨੇ, ਔਰ ਬਿਲਾਵਲ ਸਾਹਿਬ ਨੇ ਬੜੇ ਗ੍ਰਾਸ ਰੂਟ ਲੈਵਲ ਦੇ ਉੱਤੇ ਮੇਰਾ ਖਿਆਲ ਹੈ ਕਿ ਉਹ ਗਏ ਨੇ। ਔਰ ਇਹਦੀ ਇੱਕ ਹੋਰ ਤੁਹਾਨੂੰ ਮੈਂ ਦੱਸਾਂ ਰੀਜ਼ਨ ਕਿ ਫਸਟ ਟਾਈਮ ਇਹ ਫੀਲ ਹੋ ਰਿਹਾ ਹੈ ਪੀਪਲਸ ਪਾਰਟੀ ਨੂੰ ਕਿ ਉਹਨਾਂ ਨੂੰ ਜਿਹੜੇ ਥ੍ਰੈਟ ਸਨ ਉਹ ਘਟੇ ਨੇ। ਮਤਲਬ ਕਿ ਜਿਹੜੇ ਉਹਨਾਂ ਦੀ ਲਾਈਫ ਥ੍ਰੈਟਨਿੰਗ ਇੱਕ ਜਿਹੜੀ ਹੋ ਰਹੀ ਸੀ, ਉਹ ਜਿਹੜੀਆਂ ਕੁਵਤਾਂ ਪੀਪਲਸ ਪਾਰਟੀ ਨੂੰ ਪੰਜਾਬ ਦੇ ਅੰਦਰ ਦੇਖਣਾ ਨਹੀਂ ਸੀ ਚਾਹ ਰਹੀਆਂ, ਉਹ ਕੁਵਤਾਂ ਜਿਹੜੀਆਂ ਨੇ ਉਹ ਕਮਜ਼ੋਰ ਹੋਈਆਂ ਨੇ। ਔਰ ਜਿਹੜੀਆਂ ਦਹਿਸ਼ਤਗਰਦਾਂ ਦੇ ਖਿਲਾਫ ਜਿਹੜਾ ਇੱਕ ਵਸੀਹ ਪੈਮਾਨੇ ਤੇ ਆਪਰੇਸ਼ਨ ਜਾਰੀ ਹੈ ਔਰ ਮੁਸਲਸਲ, ਉਹਦੀ ਵਜ੍ਹਾ ਨਾਲ ਵੀ ਇੱਕ ਸਾਈ ਆਫ ਰਿਲੀਫ ਜਿਹੜਾ ਹੈ ਨਾ ਉਹ ਪੀਪਲਸ ਪਾਰਟੀ ਨੂੰ ਔਰ ਮੋਡਰੇਟ ਪੋਲਿਟਿਕਸ ਦਾ ਰਸਤਾ ਥੋੜਾ ਜਿਹਾ ਮੈਨੂੰ ਲੱਗ ਰਿਹਾ ਉਹ ਖੁੱਲਿਆ। ਕਿਉਂਕਿ ਇਹ ਅਸੀਂ ਪਹਿਲੀ ਵਾਰੀ ਮਤਲਬ ਪਹਿਲੀ ਵਾਰੀ ਤਾਂ ਨਹੀਂ ਲੇਕਿਨ ਬੜੇ ਅਰਸੇ ਬਾਅਦ ਇਸ ਤਰ੍ਹਾਂ ਦੇਖਿਆ ਕਿ ਪੀਪਲਸ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਉਹ ਬਿਲਾਵਲ ਸਾਹਿਬ ਉੱਥੇ ਭਗਵਾਨਪੁਰੇ ਉਹ ਹਾਂ ਮਤਲਬ ਦੇਖੋ ਨਾ ਬੜੇ ਲੋਅਰ ਉਹਨਾਂ ਨੇ ਉਹ ਗੱਲਾਂ ਕੀਤੀਆਂ ਨੇ। ਔਰ ਪੀਪਲਸ ਪਾਰਟੀ ਦਾ ਪੋਸਚਰ ਵੀ ਇੱਕ ਬੜਾ ਇੱਕ ਲਿਬਰਲ ਕਹਿ ਲਓ ਜਾਂ ਮੋਡਰੇਟ ਇੱਕ ਪੋਲਿਟਿਕਸ ਦੀ ਉਹ ਲੰਬੜਦਾਰ ਹੈ। ਇੱਕ ਮਿਡਲ ਕਲਾਸ ਔਰ ਲੋਅਰ ਮਿਡਲ ਕਲਾਸ ਔਰ ਗਰੀਬ ਕਲਾਸ ਨੂੰ ਉਹ ਰਿਪਰੈਜ਼ੈਂਟ ਕਰਨ ਦੀ ਦਾਵਾ ਵੀ ਕਰਦੀ ਹੈ, ਔਰ ਉਹਨਾਂ ਦੇ ਵਾਸਤੇ ਅਟਰੈਕਸ਼ਨ ਵੀ ਇੱਧਰ ਹੈ ਵੇ। ਔਰ ਮੇਰਾ ਖਿਆਲ ਹੈ ਕਿ ਉਹ ਇਸ ਖਲਾ ਨੂੰ ਚਾਹੁੰਦੇ ਨੇ, ਔਰ ਉਹਨਾਂ ਨੂੰ ਇੱਕ ਦਫਾ ਹੁਣ ਇੱਕ ਥ੍ਰੈਟ ਵੀ ਘੱਟ ਹੋਏ ਨੇ। ਸਿੰਧ 'ਚ ਤੇ ਚਲੋ ਪਾਵਰ ਤੇ ਵੀ ਸਨ ਤੇ ਉਹਨਾਂ ਦੇ ਨਾਲ ਹੈ, ਪੰਜਾਬ ਦੇ ਵਿੱਚ ਫਿਰ ਇਸ ਦਫਾ ਗਵਰਨਮੈਂਟ ਸੈਕਟਰ ਦੇ ਉੱਤੇ ਵੀ ਉਹਨਾਂ ਨੂੰ ਥੋੜਾ ਫੇਵਰੇਬਲ ਸਿਚੁਏਸ਼ਨ ਹੈਗੀ ਹੈ। ਹਾਂ ਸੀਐਮ ਪੰਜਾਬ ਨੇ ਵੀ ਟਵੀਟ ਕਰਕੇ ਵੈਲਕਮ ਕਰਤਾ ਇੱਕ ਉਹਨਾਂ ਨੂੰ ਇੱਕ। ਔਰ ਮੈਂ ਸਮਝਦਾ ਕਿ ਮੁਲਕ ਦੀ ਸਿਆਸਤ ਜਿਹੜੀ ਮੇਰੀ ਜ਼ਾਤੀ ਰਾਏ ਇਹ ਬੜਾ ਇੱਕ ਅੱਛਾ ਇਕਦਾਮ ਹੋ ਰਿਹਾ ਪੰਜਾਬ ਗਵਰਨਮੈਂਟ ਨੂੰ, ਖਾਸ ਤੌਰ ਤੇ ਮੁਸਲਿਮ ਲੀਗ ਨੂਨ ਨੂੰ ਵੀ ਹੁਣ ਬਹੁਤ ਸਾਰੀਆਂ ਚੀਜ਼ਾਂ ਦਾ ਅਹਿਸਾਸ ਹੋ ਗਿਆ ਕਿ ਉਹਨਾਂ ਨੇ ਵੀ ਮੁਸਤਕਬਲ ਦੇ ਵਿੱਚ ਮੋਡਰੇਟ ਪੋਲਿਟਿਕਸ ਕਰਨੀ। ਤੇ ਮੋਡਰੇਟ ਪੋਲਿਟਿਕਸ ਉਹਦੀ ਦੇਰ ਤੱਕ ਨਹੀਂ ਫਲੇ ਫੁਲੇਗੀ ਜਦ ਤੱਕ ਇੱਥੇ ਜਿਹੜੀਆਂ ਇੰਤਹਾ ਪਸੰਦ ਕੁਵਤਾਂ ਨੇ ਉਹਨਾਂ ਦੀ ਗ੍ਰਿਫਤ ਕਮਜ਼ੋਰ ਨਹੀਂ ਹੁੰਦੀ, ਔਰ ਮੁਤਸ਼ੱਦਦ ਕੁਵਤਾਂ ਨੇ। ਇੱਕ ਤੇ ਮੈਂਟਲ ਇੱਕ ਤੇ ਦਿਮਾਗੀ ਅਲਟਰਾ ਰਾਈਟ ਹੈ ਨਾ, ਇੱਕ ਅਲਟਰਾ ਰਾਈਟ ਉਹ ਹੈਗਾ ਜਿਹੜਾ ਮੁਤਸ਼ੱਦਦ ਹੈਗਾ। ਔਰ ਫਿਰ ਕਾਨੂੰਨ ਦੇ ਵਿੱਚ ਕੁਝ ਐਸੀਆਂ ਚੀਜ਼ਾਂ ਸਨ ਜਿਨ੍ਹਾਂ ਦੀ ਵਜ੍ਹਾ ਨਾਲ ਮੋਡਰੇਟ ਪੋਲਿਟਿਕਸ ਕਰਨ ਵਾਲੇ ਜਿਹੜੇ ਸਨ ਨਾ ਉਹ ਕਾਨੂੰਨੀ ਦੇ ਤੌਰ ਦੇ ਉੱਤੇ ਵੀ ਜ਼ੇਰੇ ਅਤਾਬ ਆ ਜਾਂਦੇ ਸਨ, ਠੀਕ ਹੈ ਨਾ, ਪੀਨਲਾਈਜ਼ ਹੋ ਜਾਂਦੇ ਸਨ। ਇਹੋ ਜਿਹੇ ਕਵਾਨੀਨ ਸਨ ਤੇ ਅਜੇ ਮੈਨੂੰ ਲੱਗਦਾ ਕਿ ਕੁਝ ਕਵਾਨੀਨ ਖਤਮ ਵੀ ਕਰਨ ਦੀ ਜ਼ਰੂਰਤ ਹੈ। ਜਦ ਤੱਕ ਉਹ ਕਵਾਨੀਨ ਖਤਮ ਹੋਣਗੇ ਫਿਰ ਸਿਆਸਤ ਹੋਰ ਹੋਏਗੀ। ਤੇ ਪੀਪਲਸ ਪਾਰਟੀ ਨੇ ਇੱਕ ਅੱਛਾ ਕੀਤਾ ਔਰ ਸੈਂਟਰਲ ਪੰਜਾਬ 'ਚ ਆਈ। ਅਮੂਮਨ ਇਹ ਵੀ ਤਾਸਰ ਹੈ ਕਿ ਸ਼ਾਇਦ ਉਹ ਸਾਊਥ ਪੰਜਾਬ ਦੇ ਵਿੱਚ, ਕਿਉਂਕਿ ਉੱਥੇ ਇੱਕ ਫਿਊਡਲ ਕਲਚਰ ਹਜੇ ਤੱਕ ਮੌਜੂਦ ਹੈ, ਇੱਕ ਪੀਰਾਂ ਦਾ ਗੱਦੀ ਨਸ਼ੀਨਾਂ ਦਾ ਕੰਟਰੋਲ ਹਜੇ ਤੱਕ ਮੌਜੂਦ ਹੈ। ਸਿੰਧ ਦੇ ਨਾਲ ਵੀ ਉਹ ਕਲੋਜ਼ ਹੁੰਦਾ ਤੇ ਉਹਨੂੰ ਸਮਝਿਆ ਜਾਂਦਾ ਤੇ, ਲੇਕਿਨ ਉਹ ਪੰਜਾਬ ਦੇ ਵਿੱਚ ਤੁਹਾਨੂੰ ਯਾਦ ਹੋਏਗਾ, ਤੁਸੀਂ ਸ਼ਾਇਦ ਛੋਟੇ ਹੋਵੋਗੇ, ਕਿ ਪੀਪਲਸ ਪਾਰਟੀ ਦਾ ਪੰਜਾਬ ਦੇ ਵਿੱਚ ਮਰਕਜ਼ ਜਿਹੜਾ ਸੀ ਉਹ ਲਾਹੌਰ ਫੈਸਲਾਬਾਦ ਸੀ ਔਰ ਰਾਵਲਪਿੰਡੀ ਸੀ, ਠੀਕ ਹੈ ਨਾ ਜੀ। ਇੱਥੇ ਲਾਹੌਰ ਦੇ ਵਿੱਚ ਵੀ ਉਹ ਗਏ ਨੇ, ਮਤਲਬ ਕਿ ਗੁਰਕੀ ਹਾਊਸ ਵੀ ਗਏ ਨੇ, ਬੜਾ ਪੁਰਾਣਾ ਪੀਪਲਸ ਪਾਰਟੀ ਦਾ ਸਿਆਸੀ ਖਾਨਦਾਨ ਹੈਗਾ ਤੇ ਉਹ ਅੱਜ ਤੱਕ ਵੀ ਪੀਪਲਸ ਪਾਰਟੀ ਦੇ ਨਾਲ ਨੇ।